invest in US or face tariffs. Donald Trump to global elites in Davos. उन्होंने कहा भी साढ़े आके लाओ फैक्ट्रियां, असी तुहानूं बिल्कुल घट टैक्स देंगे जिन्ना कोई दुनिया का नहीं दिंदा, पर जे तुसीं इत्थे इन्वैसट नहीं करना फिर तुसीं एह महसूल चुंगी दे लई तैयार रहो. If you don't make your product in America, which is your prerogative, then very simply you will have to pay a tariff, differing amounts, but a tariff which will direct hundreds of billions of dollars and even trillions of dollars into our treasury to strengthen our economy and pay down debt under the Trump administration. उन्होंने कहा पिया कालियां नूं कहा भी तुसीं पिछले 3 साल च तेल दा भाव बहुत ज़्यादा रखा, सही गल, और उहदे करके रूस नूं पैसे मिलते रहे और ये वार रुकी नहीं. वो कहंदा भी ये बंद करो, इहदियां कीमतां घटाओ तेल दियां. ये जिहड़ा हुण रुझान चल रहा है कि तुसीं इन्ने % जे टैरिफ लाया तो असीं अगों इन्ना लावांगे, इहनूं टिट फॉर टैट जिहड़ा है अदले दा बदला, जे ये ट्रेड वॉर चली तो इसका कैटास्ट्रॉफिक कॉन्सिक्वेंस होणगे ग्लोबल ग्रोथ लई. If we have tit for tat retaliation, whether it is 25% tariff or 60%, and we go to where we were in the 1930s, we are going to see double-digit global GDP losses. US ਦਾ ਜਿਹੜਾ ਇਨਫਲੇਸ਼ਨ ਹੈ, ਅਮਰੀਕਾ ਜਿਹੜੀ ਇਨਫਲੇਸ਼ਨ ਵਾਲਾ ਪ੍ਰੈਸ਼ਰ ਹੈ, ਇਹ 2025 ਚ ਦੁਨੀਆ ਦੀਆਂ ਮਾਰਕੀਟਸ ਦੇ ਲਈ ਇੱਕ ਵੱਡਾ ਰਿਸਕ ਹੋਏਗਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਅਸਲਾਮ ਵਾਲੇਕਮ, ਆਦਾਬ, ਅਰਜ਼. ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਫਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ. ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ. ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ. ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ. ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ. ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ. ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 23 ਜਨਵਰੀ 2025 11 ਮਾਘ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ. ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ. ਵਿਊਅਰਸ, ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ. ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ. ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਕਸ਼ਮੀਰ ਸਿੰਘ ਜੋਰਾ ਵੱਲੋਂ. ਸੋ ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕੀਤੀ ਹੈ. ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਸ਼ਮੀਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ. ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ. ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ. ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੇ 4 ਦਿਨਾਂ ਤੋਂ ਦੁਨੀਆ ਵਿੱਚ ਜੇ ਆਵਾਜ਼ ਦੀ ਜਿਹੜੀ ਕਿਸੇ ਦੀ ਆਵਾਜ਼ ਦੀ ਗੂੰਜ ਹੈ ਤਾਂ ਉਹ ਹੈ ਪ੍ਰੈਜ਼ੀਡੈਂਟ ਟਰੰਪ ਦੀ. ਔਰ ਸਹੁੰ ਚੁੱਕਣ ਦੇ ਅੱਜ ਚੌਥੇ ਦਿਨ ਪ੍ਰੈਜ਼ੀਡੈਂਟ ਟਰੰਪ ਨੇ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਹੈ ਡੈਵੈਂਸ ਜਿਹੜੀ ਹੈ ਸਵਿਟਜ਼ਰਲੈਂਡ ਵਿੱਚ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਔਰ 5 ਰੋਜ਼ਾ ਕਾਨਫਰੰਸ ਨੂੰ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਿੱਚ ਪੂੰਜੀ ਨਿਵੇਸ਼ ਕਰੋ, ਨਹੀਂ ਤਾਂ ਵਾਧੂ ਟੈਕਸ ਭਰਨ ਲਈ ਤਿਆਰ ਹੋ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ. ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮੈਰੀਲੈਂਡ ਤੋਂ ਆਪਣੇ ਵੀਰ ਸਰ ਕਸ਼ਮੀਰ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ. ਅੱਛਾ,
ਵੀਰ ਕਸ਼ਮੀਰ ਸਿੰਘ ਵੀ ਸਾਡੀ ਉਸ ਮੁੱਢਲੀ ਟੀਮ ਦਾ ਹਿੱਸਾ ਨੇ ਜਿਹੜੀ 1990 ਦੇ ਵਿੱਚ ਜਦੋਂ ਅਸੀਂ ਪਹਿਲੀ ਵਾਰ ਵਾਸ਼ਿੰਗਟਨ ਮੈਟਰੋ ਏਰੀਏ 'ਚ ਆਏ, ਜਿਹੜੇ ਉਸ ਵੇਲੇ ਨੌਜਵਾਨੀ ਦੇ ਵਿੱਚ ਸਨ, ਬਹੁਤ ਐਕਟਿਵ ਸਨ ਔਰ ਉਸ ਪੀਰੀਅਡ ਦੇ ਵਿੱਚ ਸਗੋਂ ਇੱਥੋਂ ਜਾ ਕੇ ਰਾਵੀ ਪਾਰ ਵੀ ਬੈਠ ਕੇ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਦੇ ਕਰਤਿਆਂ ਧਰਤਿਆਂ 'ਚੋਂ ਸਨ ਔਰ ਉਹਨਾਂ ਦਾ ਰੈਪੂਟੇਸ਼ਨ ਉਸ ਸਾਰੇ ਏਰੀਆ ਦੇ ਵਿੱਚ ਇੱਕ ਜੁਝਾਰੂ ਯੋਧੇ ਵਾਲਾ ਰਿਹਾ। ਉਹਨਾਂ ਨੇ ਮਰਿਆਦਾ ਦਾ ਇਸ਼ੂ ਹੋਏ, ਕੌਮੀ ਘਰ ਖਾਲਿਸਤਾਨ ਦੀ ਗੱਲ ਹੋਏ ਔਰ ਵੈਸੇ ਵੀ ਜਿਹੜਾ ਇੱਕ ਯਾਰਪਾਲ ਕਰੈਕਟਰ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਯਾਰਾਂ ਦੇ ਯਾਰ, ਔਰ ਉਸ ਸਾਰੇ ਦੌਰ ਦੇ ਵਿੱਚ ਕਈ ਅਪਸ ਐਂਡ ਡਾਊਨਸ ਆਏ। ਕੁਝ ਪੀਰੀਅਡ ਹੁੰਦੇ ਨੇ ਜਦੋਂ ਬਿਲਾ ਵਜ੍ਹਾ ਕ੍ਰਿਟਿਸਿਜ਼ਮ ਜਾਂ ਆਲੋਚਨਾ ਕਰਨ ਵਾਲਿਆਂ ਦੀ ਵੀ ਭੀੜ ਲੱਗ ਜਾਂਦੀ ਹੈ। ਕਈ ਵਾਰ ਜਦੋਂ ਹਾਲਾਤ ਉਸ ਕਿਸਮ ਦੇ ਨਹੀਂ ਰਹਿੰਦੇ ਤਾਂ ਕਈ ਮੌਕਾ ਪ੍ਰਸਤ ਆਪੋ ਆਪਣੀ ਚੋਇਸ ਮੁਤਾਬਕ ਆਪਣੇ ਹਿੱਤਾਂ ਨੂੰ ਸਾਹਮਣੇ ਰੱਖਦੇ ਆ, ਅੱਡ-ਅੱਡ ਬੇੜੀਆਂ ਦੇ ਉੱਤੇ ਸਵਾਰ ਹੋ ਜਾਂਦੇ ਨੇ। ਲੇਕਿਨ ਭਾਈ ਕਸ਼ਮੀਰ ਸਿੰਘ ਕੰਸਿਸਟੈਂਟਲੀ ਜਿੱਥੇ ਉਹਨਾਂ ਦੀ ਸਾਡੇ ਨਾਲ ਮੁਹੱਬਤ ਹੈ, ਸਪੋਰਟ ਹੈ, ਉੱਥੇ ਪੰਥਕ ਨੁਕਤਾ ਨਿਗਾਹ ਤੋਂ ਵੀ ਉਹਨਾਂ ਨੇ ਬੜੀ ਫਰਮਨੈਸ ਦਾ ਸਬੂਤ ਦਿੱਤਾ ਹੈ। ਹਾਲਾਂ ਜਦੋਂ 15 ਦਸੰਬਰ ਦਾ ਪ੍ਰੋਗਰਾਮ ਸੀ ਗੁਰਦੁਆਰਾ ਸਿੰਘ ਸਭਾ ਉਹ ਪਹੁੰਚ ਨਹੀਂ ਸਨ ਸਕੇ, ਪਰ ਉਹਨਾਂ ਨੇ ਚੱਠਾ ਸਾਹਿਬ ਨੂੰ ਕਨਵੇ ਕਰਕੇ ਆਪਣੀ ਸੇਵਾ ਪਹੁੰਚਾਈ ਹੈ ਔਰ ਅੱਜ ਹੀ ਚੱਠਾ ਸਾਹਿਬ ਦੀ ਕਾਲ ਸੀ, ਸੋ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸੇਵਾ ਪਹੁੰਚੀ ਹੋਈ ਹੈ ਤੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਵੀ ਕਰ ਰਹੇ ਹਾਂ। ਉਹਨਾਂ ਦੇ ਘਰੋਂ ਵੀ ਭੈਣ ਜੀ, ਉਹਨਾਂ ਦੇ ਬੱਚੇ ਉਹ ਵੀ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਔਰ ਅਸੀਂ ਇਹ ਕਾਮਨਾ ਕਰਦੇ ਹਾਂ ਜਿੱਥੇ ਇਹ ਸਾਰੇ ਪੀਰੀਅਡ 'ਚ ਹੁਣ ਜੇ ਅਸੀਂ 90-91 ਤੋਂ ਸ਼ੁਰੂ ਕਰੀਏ ਜਦੋਂ ਪਹਿਲੀ ਵਾਰ ਮੇਰਾ ਈਸਟ ਕੋਸਟ ਜਾਂ ਨਿਊਯਾਰਕ ਆਉਣਾ ਹੋਇਆ ਤੇ ਹੁਣ ਅਸੀਂ 2025 ਦੀ ਗੱਲ ਕਰ ਰਹੇ ਹਾਂ। ਆਲਮੋਸਟ 35 ਸਾਲ ਦੇ ਸਫ਼ਰ 'ਚ ਕਿੰਨਾ ਕੁਛ ਹੁਣ ਉਹ ਪੋਟਾਮਕ ਰਿਵਰ ਹੈ ਜਿਹੜੀ ਡਿਵਾਈਡ ਕਰਦੀ ਹੈ ਵਰਜੀਨੀਆ ਨੂੰ ਵਾਸ਼ਿੰਗਟਨ DC ਤੋਂ। ਸੋ ਇੱਕ ਜ਼ਮਾਨੇ ਤਾਂ ਕਿਹਾ ਜਾਂਦਾ ਸੀ ਕਿ ਭਾਈ ਪੰਜਾਬ ਦੇ ਦਰਿਆਵਾਂ 'ਚੋਂ ਬਹੁਤ ਪਾਣੀ ਵਗ ਚੁੱਕਿਆ। ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ 35 ਵਰ੍ਹਿਆਂ 'ਚ ਪੋਟਾਮਕ 'ਚੋਂ ਬਹੁਤ ਸਾਰਾ ਪਾਣੀ ਵਗਿਆ, ਪਰ ਜਿੱਥੇ 35 ਵਰ੍ਹੇ ਪਹਿਲਾਂ ਸਾਡੇ ਪੋਟਾਮਕ ਦੇ ਦੂਜੇ ਪਾਸੇ ਬੈਠੇ ਵੀਰ ਭੈਣਾਂ ਜਿਹੜੇ ਸਨ ਖੜੇ ਨਾਲ ਅੱਜ ਵੀ ਉਵੇਂ ਹੀ ਖੜੇ ਨੇ। ਇਹੀ ਸਾਡਾ ਸਰਮਾਇਆ ਹੈ, ਇਹੀ ਸਾਡੀ ਦੌਲਤ ਹੈ। ਦੂਸਰਾ ਮੈਂ ਸਮੂਹ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਵੀ ਤੁਸੀਂ ਜਿਸ ਲਗਨ ਦੇ ਨਾਲ ਪ੍ਰੋਗਰਾਮ ਦੇ ਨਾਲ ਜੁੜੇ ਹੋ। ਜਿਵੇਂ ਕੱਲ੍ਹ ਦੇ ਪ੍ਰੋਗਰਾਮ ਨੂੰ ਵੀ ਜਦੋਂ ਤੱਕ ਪ੍ਰੋਗਰਾਮ ਖਤਮ ਹੋਇਆ ਲਗਭਗ 5000 ਦੇ ਕਰੀਬ ਸਾਡੇ ਵੀਰ ਭੈਣਾਂ ਦੇਖ ਰਹੇ ਸੀ। ਪਿਛਲੇ 24 ਘੰਟੇ 'ਚ 23000 ਤੋਂ ਜ਼ਿਆਦਾ ਜਿਹੜਾ ਹੋਲ ਪ੍ਰੋਗਰਾਮ ਹੈ ਪੌਣੇ 2 ਘੰਟੇ ਦਾ ਉਹਦੇ ਵਿਊਅਰ ਨੇ। ਔਰ ਵੈਸੇ ਵੀ ਸਾਡੀ ਟੈਕਨੀਕਲ ਟੀਮ ਦੱਸ ਰਹੀ ਸੀ ਕਿ ਜਨਵਰੀ ਮਹੀਨੇ ਦੇ ਵਿੱਚ ਸਾਡੇ 14 ਲੱਖ ਦੇ ਕਰੀਬ ਵਿਊਅਰ ਆਏ ਨੇ TV 84 ਦੇ ਉੱਤੇ, ਜਿਹੜਾ ਬੜੀ ਤੇਜ਼ੀ ਦੇ ਨਾਲ ਜਿਹੜੀ ਗਿਣਤੀ ਵਧੀ ਹੈ। ਹਾਲਾਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇੱਕ ਸਟੇਜ 'ਤੇ ਜਦੋਂ ਅਸੀਂ 2012 ਦੇ ਵਿੱਚ ਸ਼ੁਰੂਆਤ ਕੀਤੀ ਤੇ ਪਹਿਲੇ ਸਾਲਾਂ ਦੇ ਵਿੱਚ ਆਲਮੋਸਟ 35 ਤੋਂ 40% ਜਿਹੜੀ ਵਿਊਅਰਸ਼ਿਪ ਸੀ ਉਹ ਭਾਰਤ 'ਚੋਂ ਸੀ, ਪੰਜਾਬ ਤੋਂ ਲੈ ਕੇ ਬੰਬੇ ਤੱਕ, ਕੇਰਲਾ ਤੱਕ। ਪਰ 2020 'ਚ ਜਦੋਂ ਦੀ ਉਹਦੇ ਤੇ ਪਾਬੰਦੀ ਲੱਗੀ ਉਹ ਬਹੁਤ ਜਿਹੜੇ VPN ਰਾਹੀਂ ਦੇਖ ਲੈਂਦੇ ਨੇ, ਟੈਕ ਸਾਵੀ ਨੇ, ਉਹਨਾਂ ਤੋਂ ਇਲਾਵਾ ਨਹੀਂ ਹੈ। ਇਸੇ ਤਰ੍ਹਾਂ ਸ਼ੁਰੂ ਤੋਂ ਹੀ ਸਾਡੀ ਜਿਹੜੀ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਵਿਊਅਰਸ਼ਿਪ ਹੈ 25-30% ਉਹ ਕੰਸਿਸਟੈਂਟ ਹੈ। ਥੋੜ੍ਹਾ ਜਿਹਾ ਵਿੱਚੋਂ ਫਰਕ ਪਿਆ ਸੀ ਜਦੋਂ ਸਾਨੂੰ ਲੱਗਾ ਵੀ ਫਾਇਰਵਾਲ ਦੋਵੇਂ ਪਾਸੇ ਹੀ ਸਾਡੇ ਪ੍ਰੋਗਰਾਮਾਂ 'ਤੇ ਲੱਗੀ ਹੋਈ ਹੈ। ਔਰ ਵਿਦਨ ਵੀ ਇੱਥੇ ਹਾਲਾਂ ਬਹੁਤ ਸਾਰੇ ਜਿਵੇਂ ਅਸੀਂ ਕਿਹਾ ਹੈ ਕਿ ਭਈ ਤਲਵਾਰ ਸਿਰ 'ਤੇ ਲਟਕਦੀ ਹੈ, ਮੋਨੇਟਾਈਜੇਸ਼ਨ ਵੀ ਬੰਦ ਕੀਤੀ ਹੋਈ ਹੈ ਔਰ ਸਟ੍ਰਾਈਕ ਕਦੋਂ ਉਹਨਾਂ ਨੇ ਕਰਕੇ ਚੁੱਪ ਕਰਾ ਦੇਣਾ ਇਹ ਵੱਖਰੀ ਲਾਈਨ ਹੈ। ਪਰ ਅਸੀਂ ਘੱਟੋ ਘੱਟ ਇਸ ਗੱਲ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਬੇਸ਼ੱਕ ਇਹਨਾਂ 12 ਸਾਲਾਂ 'ਚ ਹੋਰ ਬਹੁਤ ਸਾਰੇ ਪ੍ਰੋਗਰਾਮ ਹੁਣ ਆ ਗਏ ਨੇ TV ਦੇ ਉੱਤੇ। 2-3 ਬੜੇ ਸਿੱਕੇਬੰਦ ਖਾਲਿਸਤਾਨੀ ਸਾਡੇ ਵੀਰ ਨੇ ਜਿਹੜੇ ਪ੍ਰੋਗਰਾਮ ਕਰਦੇ ਨੇ ਔਰ ਅਸੀਂ ਇਸ ਨੂੰ ਔਰ ਬਹੁਤਿਆਂ ਨੇ ਉਹੀ ਪੈਟਰਨ ਰੱਖਿਆ ਜਿਹੜਾ ਪੈਟਰਨ ਅਸੀਂ 12 ਸਾਲ ਪਹਿਲਾਂ ਸੈੱਟ ਕੀਤਾ ਸੀ। ਔਰ ਚੰਗੀ ਗੱਲ ਹੈ, ਇਹਦੇ 'ਤੇ ਸਾਨੂੰ ਕਿਸੇ ਦੇ ਨਾਲ ਕੋਈ ਹਿਰਖ ਨਹੀਂ ਹੈ ਜਾਂ ਕੋਈ ਸ਼ਿਕਾਇਤ ਨਹੀਂ ਹੈ। ਸਗੋਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਇੱਕ ਆਵਾਜ਼ ਕਿਸੇ ਵੇਲੇ ਇੱਕ ਮੁਕੰਮਲ ਹਨੇਰੇ ਦੇ ਵਿੱਚ TV 84 ਇੱਕ ਦੀਵੇ ਵਾਂਗ ਸੀ, ਜਿਹੜਾ ਇੱਕ ਲਘੂ ਕਥਾ ਜਿਸ ਨੂੰ ਸਰ ਜਸਵੰਤ ਸਿੰਘ ਖਾਲੜਾ ਨੇ ਕੋਟ ਕੀਤਾ ਸੀ ਉਹ ਮੈਨੂੰ ਹਮੇਸ਼ਾ
ਯਾਦ ਰਹਿੰਦੇ। ਔਰ ਹੁਣ ਵੀ ਇਹਨਾਂ ਦਿਨਾਂ 'ਚ ਜਦੋਂ ਕਿ ਸਰ ਜਸਵੰਤ ਸਿੰਘ ਖਾਲੜਾ ਨਾਲ ਸੰਬੰਧਿਤ ਫਿਲਮ ਜਿਹੜੀ ਉੱਥੇ ਤਾਂ ਉਹਨਾਂ ਨੇ ਸੈਂਸਰ ਨੇ 125 ਕੱਟ ਲਾ ਕੇ ਬੰਦ ਕੀਤੀ ਹੋਈ ਸੀ। ਈਵਨ ਇਹ ਸੀ ਕਿ ਇੱਥੇ ਵੀ ਰਿਲੀਜ਼ ਹੋਣੀ ਹੈ ਇੰਟਰਨੈਸ਼ਨਲੀ ਔਰ ਜਿਹਨੂੰ ਔਨ ਦਾ ਨੈਟਫਲਿਕਸ, ਪਰ ਹੁਣ ਉਹਨਾਂ ਦੇ ਪ੍ਰੋਡਿਊਸਰ ਔਰ ਦੂਜਿਆਂ ਵੱਲੋਂ ਕਿਹਾ ਗਿਆ ਕਿ ਉਹ ਡਿਲੇ ਹੋ ਰਹੀ ਹੈ। ਤੇ ਮੈਨੂੰ ਜਿਹੜੀ ਉਹਨਾਂ ਦੀ ਲਘੂ ਕਹਾਣੀ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤੀ ਸੀ ਟੋਰਾਂਟੋ ਗੁਰਦੁਆਰਾ ਡਿਕਸੀ ਸਾਹਿਬ ਦੇ ਸਮਾਗਮ ਦੇ ਵਿੱਚ, ਕਿ ਇੱਕ ਲਘੂ ਕਥਾ ਹੈ ਨਾ। ਹੁਣ ਇਹ ਜਿਹੜੇ ਸ਼ਾਰਟ ਸਟੋਰੀਜ਼ ਨੂੰ ਸਮਝਦੇ ਨੇ, ਸ਼ਾਰਟ ਸਟੋਰੀਜ਼ ਤੋਂ ਹੀ ਜਿਹੜਾ ਪਹਿਲਾਂ ਤਾਂ ਨਾਵਲ 'ਚੋਂ ਸਟੋਰੀ ਨਿਕਲੀ, ਸਟੋਰੀ 'ਚੋਂ ਸ਼ਾਰਟ, ਉਹ ਲਘੂ ਨੂੰ ਹੀ ਸ਼ਾਰਟ ਕਹਿੰਦੇ ਨੇ। ਤਾਂ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਇੱਕ ਪੀਰੀਅਡ ਸੀ ਵੀ ਹਨੇਰਾ ਡੂੰਘਾ ਹੁੰਦਾ ਜਾ ਰਿਹਾ ਸੀ, ਗਹਿਰਾ ਹੁੰਦਾ ਜਾ ਰਿਹਾ ਸੀ, ਚਾਰ ਚੁਫੇਰੇ ਹਨੇਰਾ ਪਸਰ ਰਿਹਾ ਸੀ ਔਰ ਬਹੁਤਿਆਂ ਨੂੰ ਲੱਗਦਾ ਸੀ ਕਿ ਹਨੇਰਾ ਜਿਹੜਾ ਹੁਣ ਚਾਨਣ ਨੂੰ ਖਾ ਜਾਏਗਾ। ਪਰ ਬਹੁਤ ਦੂਰ ਇੱਕ ਝੁੱਗੀ ਦੇ ਵਿੱਚ ਇੱਕ ਛੋਟਾ ਜਿਹਾ ਦੀਵਾ ਬਲਿਆ, ਉਹਨੇ ਚਾਨਣ ਕੀਤਾ ਤੇ ਫਿਰ ਦੇਖਦਿਆਂ ਹੀ ਦੇਖਦਿਆਂ ਚਾਰ ਪਾਸੇ ਉਹ ਚਾਨਣ ਪਸਰਦਾ ਚੱਲਿਆ ਗਿਆ। ਕਈਆਂ ਨੇ ਉਹਨਾਂ ਦੀਵਿਆਂ ਨੂੰ ਜਗਾਇਆ ਔਰ ਇਹ ਕਹਿ ਕੇ ਉਹਨਾਂ ਨੇ, ਕਿਉਂਕਿ ਉਹ ਸਪੈਸ਼ਲੀ ਉਸ ਪ੍ਰੋਗਰਾਮ ਤੇ ਆਏ ਸਨ, ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਸੀ। ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਉਹ ਵੀ ਉਹਨਾਂ ਨੇ ਸ਼ੁਰੂ ਕੀਤਾ ਸੀ। ਔਰ ਫਿਰ ਅਣਖੀਲਾ ਪੰਜਾਬ ਦੇ ਨਾਂ ਦਾ ਹੀ ਉਹਨਾਂ ਨੇ ਟੀਵੀ ਸਟਾਰਟ ਕੀਤਾ ਸੀ। ਹਾਲਾਂ ਉਹਨਾਂ ਨੂੰ ਬੈਕਿੰਗ ਸੀ ਉਸ ਵੇਲੇ, ਲੇਕਿਨ ਉਦੋਂ ਵੀ, ਕਿਉਂਕਿ ਜਦੋਂ ਅਸੀਂ ਟੀਵੀ ਰਨ ਕਰਨ ਦੀ ਗੱਲ ਕਰਦੇ ਹਾਂ, ਮੈਨੂੰ ਯਾਦ ਹੈ ਵੀ ਹਾਲਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਉਹਨਾਂ ਦੀ ਪਿੱਠ ਤੇ ਸੀ ਉਸ ਵੇਲੇ ਔਰ ਖੁਦ ਉਹਨਾਂ ਦੇ ਆਪਣੇ ਦੋਸਤ ਸਰਕਲ ਬਹੁਤ ਸੀ, ਲੇਕਿਨ ਉਹ ਲੰਬਾ ਵਕਤ ਉਹਨੂੰ ਚਲਾ ਨਹੀਂ ਸੀ ਪਾਏ ਟੀਵੀ ਨੂੰ। ਲੇਕਿਨ ਉਹਨਾਂ ਨੇ, ਖਾਲੜਾ ਸਾਹਿਬ ਨੇ ਉਸ ਪਾਸੇ ਇਸ਼ਾਰਾ ਕੀਤਾ ਸੀ ਕਿ ਇਸ ਪਾਸੇ ਇਸ ਵੇਲੇ ਜਦੋਂ ਕਿ ਚਾਰੇ ਪਾਸੇ ਮਿਸ ਇਨਫੋਰਮੇਸ਼ਨ ਹੈ, ਡਿਸਇਨਫੋਰਮੇਸ਼ਨ ਹੈ, ਅਣਖੀਲਾ ਪੰਜਾਬ ਉਸ ਦੀਵੇ ਵਾਂਗ ਹੈ ਜਿਸ ਨੇ ਹਨੇਰੇ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੇ ਲਈ ਸਾਡੇ ਵੀਰ ਡਾਕਟਰ ਰਣਜੀਤ ਸਿੰਘ, ਦੂਸਰੇ ਸਾਡੇ ਸਾਥੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਨੂੰ ਕਈ ਸਾਲ ਲੱਗੇ ਇਸ ਪ੍ਰਪੋਜ਼ਲ ਨੂੰ ਪ੍ਰੈਕਟੀਕਲ ਕਰਨ 'ਚ। ਤੇ ਜਦੋਂ ਦਸੰਬਰ 2012 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਲੋਕਲ ਕੇਬਲ ਨੈਟਵਰਕ ਸਪੈਕਟਰਮ ਦੇ ਉੱਤੇ ਔਰ ਹੌਲੀ ਉਦੋਂ ਅਜੇ IP ਬਾਕਸ ਦਾ ਇੰਨਾ ਰੁਝਾਨ ਨਹੀਂ ਸੀ, YouTube ਜਾਂ ਦੂਜੇ ਤੇ ਤਾਂ ਅਸੀਂ ਕੁਝ ਸਾਲ ਪਹਿਲਾਂ ਹੀ ਆਏ, ਉਦੋਂ ਤੱਕ ਅਜੇ ਇਸ ਕਿਸਮ ਦਾ ਵੀ ਨਹੀਂ ਸੀ। ਲੇਕਿਨ ਇਹ ਤੁਹਾਡਾ ਸਭ ਦਾ ਸਹਿਯੋਗ ਹੈ, ਸਾਡੇ ਵਿਊਅਰਸ ਦਾ, ਪੰਥ ਪ੍ਰਸਤ ਸਾਡੇ ਵੈਲ ਵਿਸ਼ਰਸ ਦਾ, ਕਿ ਇਸ ਹੈਵੀ ਪ੍ਰੋਜੈਕਟ ਨੂੰ, ਕਿਉਂਕਿ ਹਮੇਸ਼ਾ ਹੀ ਮੈਨੂੰ ਇਹ ਫੀਅਰ ਵੀ ਹੁੰਦਾ ਸੀ, ਕਿਉਂਕਿ ਅਸੀਂ ਇਹ ਦੇਖਿਆ ਸੀ ਕਿ ਵੀ ਬਹੁਤ ਚਾਅ ਉਤਸ਼ਾਹ ਦੇ ਨਾਲ ਜਿਵੇਂ ਅਣਖੀਲਾ ਪੰਜਾਬ ਸੀ, ਉਹਨਾਂ ਦੀ ਵਿਊਅਰਸ਼ਿਪ ਬਹੁਤ ਜ਼ਿਆਦਾ ਸੀ ਉਸ ਜ਼ਮਾਨੇ 'ਚ ਵੀ। ਕੋਸਟ ਟੂ ਕੋਸਟ ਜਦੋਂ ਉਹਨਾਂ ਨੇ ਅੱਧੇ ਘੰਟੇ ਦਾ ਪ੍ਰੋਗਰਾਮ ਕਰਨਾ ਟੀਵੀ ਦਾ, ਹਾਲਾਂਕਿ 24 ਆਵਰ ਚੈਨਲ ਨਹੀਂ ਸੀ, ਅੱਧੇ ਘੰਟੇ ਦਾ ਪ੍ਰੋਗਰਾਮ ਸੀ ਅਣਖੀਲਾ ਪੰਜਾਬ ਦੇ ਥੱਲੇ। ਤੇ ਈਵਨ ਸਰੀ ਤੋਂ ਲੈ ਕੇ ਟੋਰਾਂਟੋ ਤੱਕ, ਕਿਉਂਕਿ ਉਹ ਟੁਵਰਡਸ ਦਾ ਐਂਡ ਪ੍ਰੋਗਰਾਮ ਦੇ ਸ਼ੁਰੂਆਤ 'ਚ ਖਾਲਿਸਤਾਨ ਜ਼ਿੰਦਾਬਾਦ, ਇਹ ਉਹਨਾਂ ਦਾ ਹੰਸਰਾ ਸਾਹਿਬ ਆਪ ਵੀ ਬਹੁਤ ਅੱਛੇ ਸਪੀਕਰ ਸੀ, ਗਾਇਕ ਵੀ ਸੀ। ਉਹਨਾਂ ਨੇ ਕਹਿਣਾ ਤੇ ਕਈ ਬੱਚੇ ਬੈਠ ਕੇ ਡੀਕਦੇ ਹੁੰਦੇ ਸੀ ਕਿ ਹੁਣ ਅੰਕਲ ਨੇ ਖਾਲਿਸਤਾਨ ਜ਼ਿੰਦਾਬਾਦ ਕਹਿਣਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਦੇ ਇਹ ਸਾਰੇ, ਔਰ ਇਹ ਪਹਿਲਾ ਯੂਨੀਕ ਉਹਨਾਂ ਦਾ ਪ੍ਰੋਗਰਾਮ ਸੀ। ਹੁਣ ਤਾਂ ਕਹਿਣ ਨੂੰ ਮਾਂ ਬੋਲੀ ਪੰਜਾਬੀ ਦੇ ਨਾਂ ਥੱਲੇ 400 ਚੈਨਲ ਤੁਸੀਂ ਦੇਖ ਸਕਦੇ ਹੋ, ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਸ ਵੇਲੇ ਘੱਟੋ ਘੱਟ 3-4 ਜਿਹੜੇ ਨੇ ਹੋਰ ਇਸ ਦੇ ਉੱਤੇ, ਜਿਨ੍ਹਾਂ ਦੇ ਵਿੱਚ ਪੋਲਿਟਿਕਸ ਪੰਜਾਬ ਦੀ ਇੱਕ ਆਪਣੀ ਕੰਟਰੀਬਿਊਸ਼ਨ ਹੈ, ਗੁਰਪ੍ਰੀਤ ਸਿੰਘ ਸਹੋਤਾ ਸ਼ੋਅ ਦੇ ਥੱਲੇ ਪੰਥਕ ਕਰਦੇ ਨੇ, ਸਤਲੁਜ TV ਦੇ ਥੱਲੇ ਹੈ। ਸੋ ਹੋਰ ਵੀ ਇੰਡੀਵਿਜੂਅਲੀ, ਹਾਲਾਂ ਕਈ ਵਾਰ ਇਹ ਹੁੰਦਾ ਕਿ ਵੀ ਜਿੱਥੇ ਤੱਕ ਕੰਟੈਂਟ ਹੁੰਦਾ ਜਾਂ ਤੁਹਾਡੇ ਕੋਲ ਐਬਿਲਿਟੀ ਹੁੰਦੀ ਹੈ ਉਸ ਸਿਚੁਏਸ਼ਨ ਨੂੰ ਸਮਝ ਕੇ ਉਹਨੂੰ ਸਿੱਖ ਸਪਿਨ ਦੇਣ ਦੀ, ਜਿਹੜੀ ਸਾਡੇ ਜਿਹਨਾਂ ਤਿੰਨਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹ ਡੇ ਟੂ ਡੇ ਅੱਖ ਰੱਖਦੇ ਨੇ, ਆਪਣੀ ਕੌਮੀ ਗੱਲ ਨੂੰ ਅੱਗੇ ਤੋਰਦੇ ਨੇ। ਪਰ ਇਸ ਕਿਸਮ ਦੇ ਵੀ ਬੈਠੇ ਹੋਏ ਨੇ, ਕੋਈ ਪ੍ਰਾਈਮ ਏਸ਼ੀਆ TV ਥੱਲੇ, ਕੋਈ ਦੂਜੇ ਤੀਜੇ, ਜਿਹੜੇ ਆਪ ਤਾਂ ਭੰਬਲ ਪੂਸੇ 'ਚ ਹੁੰਦੇ ਹੀ ਨੇ, ਉਹ ਪ੍ਰੋਜੈਕਟ ਇਵੇਂ ਹੀ ਕਰਦੇ ਨੇ ਜਿਵੇਂ ਉਹ ਪੰਜਾਬ ਪ੍ਰਸਤ ਨੇ, ਔਰ ਉਹ ਕੋਈ ਜਿਹੜੇ ਸਿੱਖ ਪ੍ਰਸਤ ਵੀ ਕਈ ਬਣੇ ਹੁੰਦੇ ਨੇ, ਪਰ ਬਹੁਤਿਆਂ ਦਾ ਕੰਮ ਜਿਹੜਾ ਉਹ ਭੰਬਲ ਪੂਸਾ ਪਾਉਣਾ। ਕਿਉਂਕਿ ਹੁਣ ਸਾਨੂੰ ਇਸ ਗੱਲ ਦੇ ਉੱਤੇ ਬਿਲਕੁਲ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਜਿੱਥੇ ਵੀ ਖਾਲਿਸਤਾਨ ਤੋਂ ਘੱਟ ਕੋਈ ਗੱਲ ਹੁੰਦੀ ਹੈ ਜਾਂ ਜਿਹਨੂੰ ਅਜੇ ਤੱਕ
ਇਹ ਸਮਝ ਨਹੀਂ ਆਈ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਖਾਲਿਸਤਾਨ ਹੈ, ਜੀ ਉੱਥੇ ਜਾਣਾ ਤੁਹਾਨੂੰ ਵੀ ਦੁਬਿਧਾ 'ਚ ਪਾਏਗਾ, ਕਨਫਿਊਜ਼ਨ 'ਚ ਪਾਏਗਾ ਔਰ ਤੁਸੀਂ ਜਿਹੜਾ ਦੋਚਿੱਤੀ ਜਾਂ ਦੁਬਿਧਾ ਦਾ ਸ਼ਿਕਾਰ ਹੋਵੋਗੇ। ਸੋ ਅਸੀਂ ਇਹ ਆਪਣੇ ਸਾਰੇ ਵਿਊਅਰਸ ਦਾ ਜਿਨ੍ਹਾਂ ਨੇ ਹੁਣ ਮਿਲੀਅਨਸ ਆਫ ਵਿਊਅਰਸ ਹਰ ਮਹੀਨੇ ਨੇ, ਔਰ ਜੇ YouTube ਦੇ ਅਸੀਂ ਸਬਸਕ੍ਰਾਈਬਰਸ ਦੀ ਗੱਲ ਕਰੀਏ ਤੇ 2,40,000 ਦੀ ਫਿਗਰ ਅਸੀਂ ਕ੍ਰਾਸ ਕਰ ਲਈ ਹੈ, ਜਿਹੜਾ ਕਿਸੇ ਵੀ ਪੋਲੀਟੀਕਲ ਸ਼ੋਅ ਦੇ ਲਈ। ਔਰ ਇਹ ਸੱਚੋ ਸੱਚ ਦੇ ਹਵਾਲੇ ਨਾਲ ਅਸੀਂ ਕਹਿੰਦੇ ਹਾਂ, ਇਸੇ ਤਰ੍ਹਾਂ ਜਿਹੜੇ ਪ੍ਰੋਗਰਾਮ ਸਾਡਾ ਵੀਰ ਫਾਲਟ ਲਾਈਨਸ ਦੇ ਥੱਲੇ ਸੁਖਵਿੰਦਰ ਸਿੰਘ ਕਰਦੇ ਨੇ, ਉਹਨਾਂ ਦੀ ਵੀ ਵਿਊਅਰਸ਼ਿਪ ਜਿਹੜੀ ਹੈ ਉਹ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ। ਸਰਬਜੀਤ ਸਿੰਘ ਘੁਮਾਣ ਉਹ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਾਡੀਆਂ ਵਿਸ਼ੇਸ਼ ਖਬਰਾਂ ਦਾ ਬੁਲੇਟਿਨ ਜਿਸ ਨੂੰ 10-12 ਜਿਹੜੇ ਸਾਡੇ ਨੇ TV 84 ਦੇ ਸੇਵਾਦਾਰ, ਉਹਨਾਂ ਦੀ ਟੀਮ ਤਿਆਰ ਕਰਦੀ ਹੈ, ਉਹ ਵੀ ਔਨ ਟਾਈਮ ਜਿਹੜਾ ਹੁੰਦਾ ਹੈ ਗੁਰਦੁਆਰਾ ਸੀਸਗੰਜ ਤੋਂ ਲਾਈਵ ਹੁੰਦਾ। ਔਰ ਇਸ ਤੋਂ ਇਲਾਵਾ ਜਿੰਨੀਆਂ ਕਾਨਫਰੰਸਿਸ ਪੰਜਾਬ 'ਚ ਜਾਂ ਫਾਰਮਰਸ ਨੂੰ ਲੈ ਕੇ ਜਾਂ ਦੂਜਾ, ਉਹ ਸਾਰੇ ਨੂੰ ਅਸੀਂ ਲਾਈਵ ਕਰਦੇ ਹਾਂ। ਸੋ ਇਹ ਸਾਡੀ ਕੰਟਰੀਬਿਊਸ਼ਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਹਮੇਸ਼ਾ, ਸਾਡੀ ਇਹ ਕੋਸ਼ਿਸ਼ ਹੈ ਕਿ ਸਾਡੇ ਸਾਧਨ ਵਧਣ ਤੇ ਅਸੀਂ ਜਿਹੜਾ ਇਸ ਨੂੰ ਹੋਰ ਵੀ ਅੱਗੇ ਤੋਰ ਸਕੀਏ, ਇਹਨੂੰ ਹੋਰ ਵੀ ਸਪਰੈਡ ਕਰ ਸਕੀਏ। ਗੂੰਜ, ਹੁਣ ਜੇ ਇਹ ਬਿਲਕੁਲ ਠੀਕ ਹੈ, ਅੰਗਰੇਜ਼ੀ 'ਚ ਰੋਰ ਕਹਿੰਦੇ ਨੇ, ਔਰ ਜਦੋਂ ਪੰਜਾਬੀ 'ਚ ਹੁੰਦਾ ਹੈ ਦਹਾੜ, ਰੋਰ ਸ਼ੇਰ ਨਾਲ ਜੋ ਹਰ ਇੱਕ ਦੀ ਆਵਾਜ਼ ਦੇ ਲਈ ਕੋਈ ਲਫ਼ਜ਼ ਹੁੰਦਾ ਹੈ, ਕੋਈ ਮਿਮਿਕ ਕਰਦਾ ਹੈ, ਕੋਈ ਚੀਕ ਵਾਂਗ ਬੋਲਦਾ ਕੋਈ, ਲੇਕਿਨ ਜਦੋਂ ਕਹਿੰਦਾ ਨਾ ਕਿ ਵੀ ਸ਼ੇਰ ਦੀ ਦਹਾੜ, ਸੋ ਸ਼ੇਰ ਜੰਗਲ 'ਚ ਕੋਈ ਹੁੰਦਾ ਹੈ। ਹੁਣ ਇਸ ਵੇਲੇ 8 ਬਿਲੀਅਨ ਦੇ ਇਸ ਪਲੈਨਟ ਦੇ ਉੱਤੇ ਜੇ, ਔਰ ਸ਼ੇਰ ਤੋਂ ਸਾਰੇ ਖੌਫਜ਼ਦਾ ਹੁੰਦੇ ਨੇ ਵੀ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਣਾ। ਹਾਲਾਂਕਿ ਸ਼ੇਰ ਕੋਈ ਇਹ ਨਹੀਂ ਹੈ ਵੀ ਜਾਨਵਰ ਮਾਰਨ ਦਾ ਸ਼ੌਕ ਰੱਖਦਾ ਹੈ, ਉਹ ਤਾਂ ਉਨਾ ਹੀ ਮਾਰਦਾ ਹੈ ਜਿੰਨੀ ਉਹਨੂੰ ਭੁੱਖ ਹੁੰਦੀ ਹੈ। ਉਹ ਵੀ ਮਾਰ ਕੇ ਪਾਸੇ ਨਿਕਲ ਜਾਂਦਾ ਹੈ, ਫਿਰ ਉਹ ਆ ਕੇ ਜਿਹੜਾ ਉਹ ਥੋੜ੍ਹਾ ਬਹੁਤ ਸਵਾਦ ਗਿੱਦੜ ਗੁੱਦੜ ਚੱਖ ਜਾਂਦੇ ਨੇ, ਉਹ ਫਿਰ ਆਉਂਦਾ ਹੈ ਵਾਪਸ। ਸੋ ਇੱਥੇ ਜਦੋਂ ਅਸੀਂ ਦਹਾੜ ਦੀ ਗੱਲ ਕਰਦੇ ਹਾਂ, ਉਹ ਜ਼ਾਹਰ ਹੈ ਵੀ ਇਸ ਵੇਲੇ ਦੁਨੀਆ ਕਲੋਜ਼ ਆਈ, ਕੰਟੀਨੈਂਟਸ ਦੀ ਵਿੱਥ ਵੀ ਟੁੱਟ ਗਈ। ਕਦੇ ਕੋਈ ਲੱਭਣ ਤੁਰਿਆ ਸੀ ਕੋਲੰਬਸ ਵਰਗਾ ਜਿਹਨੇ ਅਮਰੀਕਾ ਲੱਭਿਆ ਸੀ, ਕਦੇ ਕੋਈ ਵਾਸਕੋ ਡੀ ਗਾਮਾ ਵਰਗਾ ਤੁਰਿਆ ਸੀ ਜਿਹਨੇ ਉੱਧਰ ਜਾ ਕੇ ਲੱਭਿਆ ਸੀ, ਕੋਈ ਨਵਾਂ ਵਰਲਡ ਸੀ ਕੋਈ ਪੁਰਾਣਾ। ਹੁਣ ਤਾਂ ਇੱਕੋ ਹੀ ਵਰਲਡ ਬਣ ਗਿਆ, ਔਰ ਉਸ ਨੇ ਜਿਹੜਾ ਹੈ ਉਹ ਟੁਗੈਦਰਨੈਸ ਦੀ ਸਹੁੰ ਵੀ ਖਾਧੀ, ਅੱਗੇ ਵਧਣ ਦੀ ਵੀ, ਉਹਦੇ 'ਚੋਂ ਹੀ ਇੰਟਰਨੈਸ਼ਨਲ ਟ੍ਰੀਟੀਜ਼ ਸੰਧੀਆਂ ਨਿਕਲੀਆਂ, ਔਰ ਬਿਮਾਰੀ ਨੇ ਵੀ ਇਕੱਠਾ ਕੀਤਾ। ਕੋਵਿਡ-19 ਨੇ ਵੀ ਦੱਸਤਾ ਕਿ ਭਾਈ ਇੱਕੋ ਹੀ ਹੈ, ਨਹੀਂ ਤਾਂ ਪੁਰਾਣੇ ਪੀਰੀਅਡ 'ਚ ਹੁੰਦਾ ਸੀ ਜਿਹੜੀ ਬਿਮਾਰੀ ਇੱਕ ਕੰਟੀਨੈਂਟ 'ਤੇ ਆ ਉੱਥੇ ਹੀ ਲੋਕ ਮਰ ਮੁਰ ਜਾਂਦੇ ਸੀ ਜਾਂ ਬਚ ਜਾਂਦੇ ਸੀ, ਦੂਜੇ ਤੱਕ ਪਹੁੰਚਦੇ ਨਹੀਂ ਸੀ ਕਿਉਂਕਿ ਹਵਾਈ ਜਹਾਜ਼ ਹੀ ਨਹੀਂ ਸੀ। ਹਵਾਈ ਜਹਾਜ਼ ਵੀ ਤਾਂ 100 ਸਾਲ ਪੁਰਾਣੇ ਨੇ, ਉਦੋਂ ਸਮੁੰਦਰੀ ਜਹਾਜ਼ ਤੁਰੇ ਕਦੋਂ ਪਹੁੰਚਦੇ ਸੀ ਤੇ ਉਹਨਾਂ 'ਚ ਕਿੰਨੇ ਮੁਸਾਫਰ ਤੇ ਕਿੰਨੇ ਕੁ ਇਲਾਕੇ ਜਾਂਦੇ ਸੀ। ਪਰ ਇਹ ਕੋਵਿਡ-19 ਨੇ ਦੱਸਿਆ ਵੀ ਕਿਵੇਂ ਉਹ ਵੁਹਾਨ ਤੋਂ ਨਿਕਲੀ ਵਾਇਰਸ, ਚਾਈਨਾ ਤੋਂ ਕਿਵੇਂ ਤੇਜ਼ੀ ਨਾਲ ਸਪਰੈਡ ਕੀਤੀ। ਉਹ ਵੀ ਨਾਲ ਜਹਾਜ਼ਾਂ 'ਤੇ ਚੜ੍ਹ ਕੇ ਆ ਜਾਂਦੇ ਆ, ਉਹਨੇ ਕਿਹੜਾ ਵੀਜ਼ਾ ਲੈਣਾ। ਨਤੀਜੇ ਦੇ ਤੌਰ 'ਤੇ ਸਾਂਝ ਦੀ ਜੇ ਗੱਲ ਹੋਈ, ਇਹਦੇ ਵੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨੂੰ ਕ੍ਰੈਡਿਟ ਜਾਂਦਾ ਹੈ ਉਸ ਪੀਰੀਅਡ 'ਚ ਕਿ ਬਿਗ ਸਮ ਉਹਨਾਂ ਨੇ ਜਿਹੜਾ ਵੈਕਸੀਨੇਸ਼ਨ ਦੇ ਲਈ ਕੱਢਿਆ, ਔਰ ਜਿਹੜੀ ਵੈਕਸੀਨੇਸ਼ਨ ਯੂਜੂਅਲੀ 4 ਜਾਂ 5 ਸਾਲ ਲੱਗਦੇ ਨੇ ਕਿਸੇ ਨੂੰ ਵੀ ਰਿਸਰਚ ਦੂਜੇ ਨੂੰ, ਉਹਨੂੰ ਵਿਦਿਨ ਐਨ ਈਅਰਸ ਟਾਈਮ ਜਿਹੜਾ ਸੀ। ਹਾਲਾਂਕਿ ਇਹਦੀ ਇੱਕ ਵੱਖਰੀ ਡਿਬੇਟ ਹੈ ਕਿ ਵੈਕਸੀਨੇਸ਼ਨ ਦੇ ਕੀ ਸਾਈਡ ਇਫੈਕਟ, ਉਹ ਤਾਂ, ਲੇਕਿਨ ਇਸ ਵੈਕਸੀਨੇਸ਼ਨ ਦੀ ਖੂਬਸੂਰਤੀ ਇਹ ਸੀ ਕਿ ਦੂਸਰੀਆਂ ਜਿਹੜੀਆਂ ਵੈਕਸੀਨੇਸ਼ਨਸ ਨੇ ਉਹਨਾਂ ਦਾ ਇਫੈਕਟਿਵ ਰੇਟ 50 ਤੋਂ 60% ਹੁੰਦਾ, ਪਰ ਇਹ 90+ % ਸੀ। ਸੋ ਇਸ ਨੇ ਵੀ ਰਿयलाइज़ ਤਾਂ ਕਰਵਾਇਆ ਵੀ ਦੁਨੀਆ ਇੱਕ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ वो भी है, ਔਰ ਇੱਕੋ ਹੀ ਸਾਡੇ এনवायरमेंट, ਗਰਮੀ ਬੜੀ ਹੋ ਗਈ, ਫਲੱਡਸ ਆ ਗਏ, ਹੁਣ ਐਲੇ ਦੀਆਂ ਫਾਇਰਸ ਦੱਸ ਰਹੀਆਂ ਕਿ ਭਾਈ ਇਹ ਸਾਰਾ ਕੁਝ ਦੁੱਖ ਸੁੱਖ ਸਾਂਝਾ। ਪਰ ਇਹਦੇ ਬਾਵਜੂਦ ਜਿਹੜੀ ਗੱਲ ਅਸੀਂ ਕੀਤੀ ਕਿ ਵੀ ਇੱਕ ਬੈਕ ਟੂ ਦਾ ਨੈਸ਼ਨਲਿਜ਼ਮ, ਅਮਰੀਕਾ ਫਸਟ ਦੇ ਨਾਅਰੇ ਦਾ ਮਤਲਬ ਹੀ ਇਹ ਸੀ ਕਿ ਵੀ ਬਾਕੀ ਦੁਨੀਆ ਜੋ ਮਰਜ਼ੀ ਕਰੇ, ਵੀ ਅਸੀਂ ਤਾਂ ਪਹਿਲਾਂ ਆਪਣੇ ਮੁਲਕ ਨੂੰ ਨੰਬਰ 1 ਬਣਾਉਣਾ। ਹੁਣ ਉਹ ਨੰਬਰ 1 ਦਾ ਕਾਨਸੈਪਟ, ਇਹਨੂੰ ਤੁਸੀਂ ਪੋਜ਼ੀਟਿਵਲੀ ਵੀ ਦੇਖ ਸਕਦੇ ਹੋ ਕਿਉਂਕਿ ਉਹਦੇ 'ਚੋਂ ਤੁਸੀਂ ਉਤਸ਼ਾਹ ਪੈਦਾ ਕਰਦੇ ਹੋ, ਉਹਦੇ 'ਚ ਤੁਸੀਂ ਟਾਰਗੇਟ ਮਿੱਥਦੇ ਹੋ। ਪਰ ਦੇਖਣਾ ਇਹ ਹੁੰਦਾ ਹੈ ਕਿ ਕੀ ਤੁਸੀਂ ਨੰਬਰ 1 ਸਿੱਧਾ ਦੌੜ ਕੇ ਬਣਨਾ ਹੈ ਜਾਂ
ਦੂਸਰਿਆਂ ਨੂੰ ਆਪਣੇ ਪੈਰਾਂ ਥੱਲੇ ਕੁਚਲ ਕੇ ਬਣਨਾ। ਬਿਲਕੁਲ। ਕਿਉਂਕਿ ਹਾਲਾਂ ਜਿਨ੍ਹਾਂ ਦੇ ਕੋਲ ਅੱਜ ਇਕਨੋਮਿਕਲ ਪਾਵਰ ਹੈ, ਜਾਂ ਖਾਸ ਤੌਰ 'ਤੇ ਜਿਵੇਂ ਐਲਨ ਮਸਕ ਦੇ ਹਵਾਲੇ ਨਾਲ ਬਹੁਤ ਸਾਰੀਆਂ ਡਿਬੇਟਸ ਨੇ ਕਿ ਭਾਈ ਕਿਵੇਂ ਅਲਟੀਮੇਟਲੀ ਕਿੰਨਾ ਕੁ ਇਨਫਲੂਐਂਸ, ਜਿਵੇਂ ਬਾਈਡਨ ਨੇ ਜਾਣ ਲੱਗੇ ਓਲੀਗਾਰਕ ਕਿਹਾ ਕਿ ਵੀ ਕੁਛ ਲੋਕਾਂ ਦੇ ਹੱਥ 'ਚ ਪਾਵਰ, ਲੇਕਿਨ ਅਸੀਂ ਉਸ ਦੇ ਉੱਤੇ ਟਿੱਪਣੀਆਂ ਆਲਰੇਡੀ ਕੀਤੀਆਂ ਹੋਈਆਂ ਨੇ। ਔਰ 20 ਤਰੀਕ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ ਆ ਕੇ, ਫਿਰ ਉਹਨਾਂ ਨੇ ਝੜੀ ਲਾਈ ਜਿਹੜੀ ਐਗਜ਼ੈਕਟਿਵ ਆਰਡਰਸ ਦੀ, ਅਗਲੇ ਦਿਨ ਵੀ ਜਾਰੀ ਰਹੇ, ਔਰ ਉਸ ਦੇ ਉੱਤੇ ਹੀ ਅਜੇ ਟੀਕਾ ਟਿੱਪਣੀਆਂ ਚੱਲ ਰਹੀਆਂ ਨੇ ਕਿਹਦਾ ਕੀ ਅਸਰ ਹੋਏਗਾ ਔਰ ਕੌਣ ਕਿੱਥੇ ਪਹੁੰਚਿਆ। ਲੇਕਿਨ ਅੱਜ ਜਿਹੜਾ ਉਹਨਾਂ ਨੇ ਆਪਣਾ ਪਹਿਲਾ ਐਡਰੈਸ ਵਾਈਟ ਹਾਊਸ 'ਚੋਂ ਕੀਤਾ ਵਾਇਆ ਵੀਡੀਓ, ਉਹਦੇ 'ਚ ਵੀ ਜਿਹੜੀ ਉਹ ਦਹਾੜ ਹੈ ਉਹ ਕਾਇਮ ਸੀ। ਔਰ ਇਹ ਐਡਰੈਸ ਉਹਨਾਂ ਨੇ ਕੀਤਾ ਵਰਲਡ ਇਕਨੋਮਿਕ ਫੋਰਮ। ਇਹ ਦੁਨੀਆ ਦੇ ਇਸ, ਕਿਉਂਕਿ ਆਰਥਿਕਤਾ ਦੇ ਉੱਤੇ ਗੱਲ ਜਦੋਂ ਅਮਰੀਕਾ ਫਸਟ ਦੀ ਗੱਲ ਹੈ, ਤੇ ਪ੍ਰੈਜ਼ੀਡੈਂਟ ਟਰੰਪ ਦਾ ਮੈਸੇਜ ਤਾਂ ਇਹੀ ਹੈ ਕਿ ਭਾਈ ਕਿਉਂਕਿ ਦੁਨੀਆ 'ਚ ਜਿੱਥੇ ਵੀ ਕੁਛ ਹੁੰਦਾ ਹੈ, ਪੈਦਾ ਹੁੰਦਾ ਹੈ ਜਾਂ ਐਕਸਪੋਰਟ ਹੋ ਕੇ ਅਮਰੀਕਾ 'ਚ ਆਉਂਦਾ, ਵੱਡੀ ਕੰਜ਼ੰਪਸ਼ਨ ਤਾਂ ਅਮਰੀਕਾ 'ਚ ਹੈ, ਵੱਡੀ ਇਕੋਨਮੀ ਹੈ, ਭਾਵੇਂ ਆਬਾਦੀ ਦੇ ਲਿਹਾਜ਼ ਨਾਲ ਤੀਸਰਾ ਵੱਡਾ ਮੁਲਕ ਹੈ ਅਮਰੀਕਾ, ਚਾਈਨਾ ਔਰ ਭਾਰਤ ਤੋਂ ਬਾਅਦ। ਏਰੀਆ ਵਾਈਜ਼ ਜਿਹੜਾ ਹੈ ਉਹ ਕੈਨੇਡਾ ਤੋਂ ਬਾਅਦ ਆਉਂਦਾ ਹੈ, ਰਸ਼ੀਆ, ਕੈਨੇਡਾ, ਅਮਰੀਕਾ ਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਵੱਡੀ ਔਰ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਇਹੀ ਕਾਰਨ ਹੈ ਕਿ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਜਾਂ ਚੁੰਗੀ ਲਾਉਣ ਦੀ ਗੱਲ ਕੀਤੀ, ਜਾਂ ਟੈਕਸ ਅਸੀਂ ਉਸ ਨੂੰ ਕਹਿ ਸਕਦੇ ਹਾਂ, ਹਰ ਇੱਕ ਨੂੰ ਘਬਰਾਹਟ ਹੈ ਕਿਉਂਕਿ ਉਸ ਦਾ ਇਫੈਕਟ ਕੀ ਹੋਏਗਾ, ਕਿਵੇਂ ਹੋਏਗਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਬਹੁਤ ਸਾਰੇ ਮੁਲਕ ਜਿਨ੍ਹਾਂ 'ਚ ਯੂਰਪੀਅਨ ਯੂਨੀਅਨ ਵੀ ਸ਼ਾਮਲ ਹੈ, ਈਵਨ ਭਾਰਤ ਦਾ ਵੀ ਇਸ ਵੇਲੇ ਅਮਰੀਕਾ ਵੱਡਾ ਟ੍ਰੇਡ ਪਾਰਟਨਰ ਹੈ, ਔਰ ਚਾਈਨਾ ਦੀ ਤਾਂ ਆਲਮੋਸਟ 700 ਜਾਂ 800 ਬਿਲੀਅਨ ਡਾਲਰ ਦੀ ਜਿਹੜੀ ਹੈ ਉਹ ਟ੍ਰੇਡ ਡੈਫੀਸਿਟ ਹੈ। ਸੋ ਸਾਰੇ ਹੀ ਫਿਕਰਮੰਦ ਨੇ। ਔਰ ਇਹ ਜਿਹੜੀ ਵਰਲਡ ਇਕਨੋਮਿਕ ਫੋਰਮ ਹੈ, ਇਹ ਕੁਛ ਵਰੇ ਪਹਿਲਾਂ ਹੋਂਦ ਦੇ ਵਿੱਚ ਆਈ ਸੀ। ਆਪਣੀ ਹਰ ਸਾਲ ਇਹਨਾਂ ਦੀ ਜਿਹੜੀ ਸਮਿਟ ਹੈ ਉਹ ਡੈਵੋਸ, ਇਹ ਸਵਿਟਜ਼ਰਲੈਂਡ ਦੇ ਵਿੱਚ ਹੈ, ਉੱਥੇ ਹੁੰਦੀ ਹੈ। ਔਰ ਇਹ 5 ਰੋਜ਼ਾ ਜਿਹੜੀ ਹੈ ਇਹ ਕਾਨਫਰੰਸ ਹੁੰਦੀ ਹੈ। ਔਰ ਇਸ ਨੂੰ ਹੀ ਪ੍ਰੈਜ਼ੀਡੈਂਟ ਟਰੰਪ ਨੇ ਵਾਈਟ ਹਾਊਸ 'ਚੋਂ, ਓਵਲ ਆਫਿਸ 'ਚੋਂ ਵਾਇਆ ਵੀਡੀਓ ਐਡਰੈਸ ਕੀਤਾ। ਪਰ ਇਸ ਤੋਂ ਪਹਿਲਾਂ ਕਿ ਵੀ ਟਰੰਪ ਨੇ ਕੀ ਕਹਿ ਕੇ ਜਿਹੜਾ ਉਹ ਸਾਰਿਆਂ ਦੇ ਸਾਹ ਸੁਕਾਏ, ਉਸ ਤੋਂ ਪਹਿਲਾਂ ਮੈਂ ਥੋੜ੍ਹਾ ਇਸ ਬਾਰੇ ਦੱਸ ਦੇਣਾ ਚਾਹੁੰਦਾ ਕਿ ਵੀ ਇਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਜਿੱਥੇ ਓਵਰਆਲ ਇਕੋਨਮੀ ਦਾ ਜਾਇਜ਼ਾ ਲਿਆ ਜਾਂਦਾ ਹੈ, ਉੱਥੇ ਸਾਈਡ ਲਾਈਨ ਦੇ ਉੱਤੇ ਵਰਲਡ ਇਕਨੋਮਿਕ ਫੋਰਮ ਦੇ ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤੇ ਜਾਂਦੇ ਨੇ। ਔਰ ਭਾਰਤ ਜਿਹੜਾ ਹੈ ਸ਼ੁਰੂ ਤੋਂ ਇਸ ਫੋਰਮ ਦੇ ਵਿੱਚ ਐਕਟਿਵ ਹੈ। ਔਰ ਮੈਂ ਦੇਖ ਰਿਹਾ ਸੀ ਕਿ ਵੀ ਜਿਹੜੇ 29 ਐਗਰੀਮੈਂਟ ਸਾਈਨ ਹੋਏ ਨੇ ਆਲਮੋਸਟ, ਉਹਨਾਂ 'ਚੋਂ 28 ਉਹ ਨੇ ਬੇਸ਼ੱਕ ਕੰਪਨੀਆਂ ਬਾਹਰਲੀਆਂ ਨੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਖਾਸ ਤੌਰ 'ਤੇ ਮੁੰਬਈ ਦੇ ਵਿੱਚ ਜਾਂ ਬੰਗਲੌਰ ਦੇ ਵਿੱਚ ਆਪਣੇ ਟਿਕਾਣੇ ਬਣਾਏ ਹੋਏ ਨੇ। ਔਰ ਇਸ ਫੋਰਮ ਦੀ ਜਿਹੜੀ ਹੈ ਉਹਦੇ 'ਤੇ ਉਹਨਾਂ ਨੇ ਸਾਰੇ ਟੌਪਿਕਸ 'ਤੇ ਗੱਲ ਕੀਤੀ। 2008 ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਦੁਨੀਆ 'ਚ, ਕੋਵਿਡ ਪੈਂਡੇਮਿਕ 'ਚ ਕੀ ਹੋਇਆ, ਔਰ ਇਸ ਮੌਕੇ ਉਹਨਾਂ ਨੇ ਆਪਣੀ ਰਿਪੋਰਟ ਵੀ ਜਾਰੀ ਕੀਤੀ ਹੈ। ਔਰ ਇਸ ਵਾਰ ਦੀ ਜਿਹੜੀ ਥੀਮ ਸੀ ਕਿ ਵੀ ਐਕਸ਼ਨ ਔਨ ਆਰਟੀਫਿਸ਼ੀਅਲ ਇੰਟੈਲੀਜੈਂਸ, ਕਿਉਂਕਿ ਹੁਣ AI ਜਿਹਨੂੰ ਕਿਹਾ ਜਾਂਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਫਿਊਚਰ ਦਾ ਚੈਲੰਜ ਵੀ ਹੈ। ਇਸ ਦੇ ਮਲਟੀਪਲ ਐਂਗਲਸ ਨੂੰ ਡਿਸਕਸ ਕੀਤਾ ਜਾ ਰਿਹਾ ਔਰ ਕੀ ਰਿਫਾਰਮ ਇਕੋਨਮੀ ਦੇ ਵਿੱਚ ਕੀਤੇ ਜਾਣ ਤਾਂ ਕਿ ਜਦੋਂ, ਕਿਉਂਕਿ ਇੱਕ ਪਾਸੇ ਮੰਦੀ ਲੱਗਦੀ ਹੈ ਜਾਂ ਮੰਦੀ ਆਉਂਦੀ ਹੈ ਜਿਸ ਨੂੰ ਰਿਸੈਸ਼ਨ ਕਿਹਾ ਜਾਂਦਾ ਹੈ, ਸਾਰੇ ਹੀ ਉਸ ਤੋਂ ਪ੍ਰਭਾਵਿਤ ਹੁੰਦੇ ਨੇ। ਔਰ ਇਸ ਮੌਕੇ ਦੇ ਉੱਤੇ ਜਿਹੜਾ ਇਹ ਉਹਨਾਂ ਦਾ ਸੀ ਕਿ ਜਿਹੜੀ ਇਕਨੋਮਿਕ ਕਾਸਟ ਹੈ ਫਰੈਗਮੈਂਟੇਸ਼ਨ ਦੀ, ਉਹ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਔਰ ਕੋਵਿਡ ਪੈਂਡੇਮਿਕ ਨੂੰ ਪਿੱਛੇ ਛੱਡ ਸਕਦੀ ਹੈ। ਕਿਉਂਕਿ ਇਸ ਵੇਲੇ ਜਿਹੜੀ ਹੈ ਜੇ ਗਲੋਬਲ GDP ਉਹਨਾਂ ਦਾ ਅੰਦਾਜ਼ਾ ਕਿ 5.7 ਟ੍ਰਿਲੀਅਨ ਦੇ ਤੱਕ ਜੇ ਜਾਂਦੀ ਹੈ। ਔਰ ਇਸ ਦੇ ਵਿੱਚ ਫਿਰ ਜਿਹੜਾ ਇਹ 2008 ਵਾਲੇ ਸਾਨੂੰ ਸਿਚੁਏਸ਼ਨ 'ਚ ਲੈ ਜਾਏਗੀ, ਕਿਉਂਕਿ ਇਹਦੇ ਨਾਲ ਇਹ ਸਲੋ ਡਾਊਨ ਆਫ ਦਾ ਇਕੋਨਮੀ ਦੀ ਲਾਈਨ ਹੋਏਗੀ। ਔਰ ਜਿਵੇਂ ਮੈਂ ਕਿਹਾ ਕਿ 29 ਜਿਹੜੇ ਨੇ ਮੈਮੋ ਆਫ ਅੰਡਰਸਟੈਂਡਿੰਗ ਸਾਈਨ ਹੋਏ ਨੇ, ਜਿਨ੍ਹਾਂ ਦੇ ਵਿੱਚ ਈਵਨ ਸਭ ਤੋਂ ਵੱਡਾ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਜਿਹੜਾ ਭਾਰਤੀ ਸਟੇਟਾਂ ਵਾਲੇ ਵੀ ਉੱਥੇ ਪਹੁੰਚੇ ਹੋਏ ਨੇ, ਜਿਵੇਂ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਫੜਨਾਵਿਸ ਪਹੁੰਚਿਆ ਹੋਇਆ, ਔਰ ਇਸ ਤੋਂ ਇਲਾਵਾ ਆਂਧਰਾ ਦੇ, ਕਰਨਾਟਕਾ ਦੇ ਔਰ ਬਾਕੀ ਆਫੀਸ਼ੀਅਲ ਵੀ ਨੇ। ਔਰ ਇਸ 'ਚ CM ਫੜਨਾਵਿਸ ਨੇ
ਜਿਹੜੀ ਆ ਉਹਨਾਂ ਦੇ ਨਾਲ ਪੂਰਾ ਇੱਕ ਸਟੇਟ ਡੈਲੀਗੇਸ਼ਨ ਹੈ। ਔਰ ਇਹ ਜਿਹੜੀਆਂ 29 ਕੰਪਨੀਆਂ ਨੇ ਉਹਨਾਂ ਚੋਂ 20 ਜਿਹੜੀਆਂ ਨੇ ਉਹਨਾਂ ਦਾ ਬੇਸ ਮਹਾਰਾਸ਼ਟਰ ਹੈ, 15 ਮੁੰਬਈ ਦੇ ਵਿੱਚ ਨੇ। ਔਰ ਜਦੋਂ ਇਹ ਸਾਰੇ ਵਰਲਡ ਇਕਨੋਮਿਕ ਫੋਰਮ ਤੇ ਦੇਖ ਰਹੇ ਨੇ ਤੇ ਸਾਡੇ ਭੰਤੇ ਹੋਰੀ ਪੰਜਾਬ ਦੇ ਭੰਤਾ ਮਾਨ ਉਹ ਲੈ ਕੇ ਗੱਡੀਆਂ ਤੇ ਵੋਟ ਕੇਜਰੀਵਾਲ ਕੋ ਪਾਓ, ਵੋਟ ਕੇਜਰੀਵਾਲ, ਉਹ ਦਿੱਲੀ ਦੇ ਵਿੱਚ ਘੁੰਮ ਰਿਹਾ। ਕੋਈ ਮੈਨੂੰ ਨਜ਼ਰ ਨਹੀਂ ਆਇਆ ਵੀ ਇੱਥੇ ਕੋਈ ਪੰਜਾਬ ਦੀ ਕੰਪਨੀ ਜਾਂ ਕੋਈ ਉਹਨਾਂ ਦੀ ਟ੍ਰੇਡ ਦੇ ਵਿੱਚ ਕੋਈ ਜਿਹੜੀ ਹੈ ਉਹ ਦਿਲਚਸਪੀ ਹੋਏ। ਔਰ ਇਹਦੇ ਤੇ ਜਿਹੜੀ WTO ਦੇ ਚੀਫ ਨੇ ਵੀ ਐਡਰੈਸ ਕੀਤਾ ਔਰ ਉਹਨੇ ਕਿਹਾ ਕਿ ਵੀ ਜੇ ਇਹ ਜਿਹੜਾ ਹੁਣ ਰੁਝਾਨ ਚੱਲ ਰਿਹਾ ਹੈ ਕਿ ਤੁਸੀਂ ਇੰਨੇ % ਜੇ ਟੈਰਿਫ ਲਾਇਆ ਤੇ ਅਸੀਂ ਅੱਗੋਂ ਇੰਨਾ ਲਾਵਾਂਗੇ, ਇਹਨੂੰ ਟਿਟ ਫॉर ਟੈਟ ਜਿਹੜਾ ਹੈ ਅਦਲੇ ਦਾ ਬਦਲਾ, ਜੇ ਇਹ ਟ੍ਰੇਡ ਵਾਰ ਚੱਲੀ ਤੇ ਇਸ ਦਾ ਕੈਟਾਸਟ੍ਰੋਫਿਕ ਕਨਸੀਕੁਐਂਸ ਹੋਣਗੇ ਗਲੋਬਲ ਗਰੋਥ ਲਈ। ਜਿਹੜੀ ਦੁਨੀਆ ਦੇ ਵਿੱਚ ਇਕਨੋਮੀ ਹੈ ਉਹ ਬੜੀ ਬੁਰੀ ਤਰ੍ਹਾਂ ਸਫਰ ਕਰੇਗੀ। ਉਹਨੇ ਕਿਹਾ ਵੀ if we have tit for tat retaliation, whether it is 25% tariff or 60%, and we go to where we were in the 1930s, we are going to see double-digit global GDP losses. That is catastrophic. Everyone will pay. ये डायरेक्टर जनरल नजोगी ओकनजाओ जियोला ने उन्होंने ये किया और इन्होंने राइटर ने कवर किया। उन्होंने कहा भी फिर 1930 शायद बहुतिਆਂ ਨੂੰ ਯਾਦ ਨਾ ਹੋਇਆ, ਅੱਜ ਵੀ ਤੁਸੀਂ ਅਮਰੀਕਾ ਦੇ ਮਿਊਜ਼ੀਅਮ 'ਚ ਜਾਓ ਤੇ ਫਿਰ ਇਹ ਹੁੰਦਾ ਵੀ ਇੱਥੇ ਜਦੋਂ ਫਿਰ ਗ੍ਰੇਟ ਡਿਪਰੈਸ਼ਨ ਰਿਸੈਸ਼ਨ ਆਈ ਤੇ ਕਿਵੇਂ ਮੌਤਾਂ ਹੋਈਆਂ ਤੇ ਕੀ ਹੋਇਆ, ਇਹ ਬਹੁਤ ਬੁਰਾ ਹਾਲ ਸੀ। ਉਹਨੇ ਕਿਹਾ ਵੀ ਜੇ ਅਸੀਂ ਇਸ ਦੌੜ 'ਚ ਚਲੇ ਗਏ ਇੰਡੀਵਿਜੂਅਲ ਇੱਕ ਟਿਟ ਫॉर ਟੈਟ ਦੇ ਥੱਲੇ ਤੇ ਫਿਰ ਗਲੋਬਲੀ ਜਿਹੜੀ ਹੈ ਉਹ ਸਫਰਿੰਗ ਹੋਏਗੀ। ਬਿਲਕੁਲ। ਔਰ ਇਸੇ ਤਰ੍ਹਾਂ ਜਿਹੜਾ ਹੈ ਇੰਡੀਆ ਦੇ ਲੀਡਰਾਂ ਨੇ ਵੀ ਆਪਣੀਆਂ ਆਪਣੀਆਂ ਗੱਲਾਂ ਕਹੀਆਂ ਔਰ ਸਵਿਟਜ਼ਰਲੈਂਡ ਨੇ ਫ੍ਰੀ ਟ੍ਰੇਡ ਐਗਰੀਮੈਂਟ ਥਾਈਲੈਂਡ ਦੇ ਨਾਲ ਸਾਈਨ ਕੀਤਾ। ਨਾਰਵੇ ਵੈਲਥ ਫੰਡ ਦੇ CEO ਨੇ ਡੈਵੋਸ ਕਿਹਾ ਕਿ ਵੀ ਇਹ ਜਿਹੜਾ US ਦਾ ਜਿਹੜਾ ਇਨਫਲੇਸ਼ਨ ਹੈ, ਅਮਰੀਕਾ ਜਿਹੜੀ ਇਨਫਲੇਸ਼ਨ ਵਾਲਾ ਪ੍ਰੈਸ਼ਰ ਹੈ, ਇਹ 2025 'ਚ ਦੁਨੀਆ ਦੀਆਂ ਮਾਰਕੀਟਸ ਦੇ ਲਈ ਇੱਕ ਵੱਡਾ ਰਿਸਕ ਹੋਏਗਾ। ਔਰ ਇਸੇ ਤਰ੍ਹਾਂ ਜਿਵੇਂ ਬਾਕੀਆਂ ਨੇ ਅੱਡ ਤੇਲੰਗਾਨਾ ਦੇ ਨਾਲ ਕਾਫੀ ਉਹਨਾਂ ਨੂੰ ਵੀ ਮੈਮੋ ਆਫ ਅੰਡਰਸਟੈਂਡਿੰਗ ਮਿਲੀ ਹੈ। 800 ਕਰੋੜ ਰੁਪਏ ਦਾ UAV ਮੈਨੂਫੈਕਚਰਿੰਗ ਪਲਾਂਟ ਦਾ ਸਾਈਨ ਹੋਇਆ। ਔਰ ਇਸ ਸਾਰੇ ਦੇ ਉੱਤੇ ਬਾਕੀਆਂ ਦੇ ਵੀ ਕਮੈਂਟ ਨੇ ਕਿ ਵੀ ਕਿਨੇ ਕੀ ਕਿਹਾ। ਲੇਕਿਨ ਅਸੀਂ ਆਪਣੇ ਸ਼ੇਰ ਵੱਲ ਆਈਏ ਕਿ ਟਰੰਪ ਨੇ ਇਸ ਮੌਕੇ ਦੇ ਉੱਤੇ ਜਿਸ ਨੂੰ ਐਸੋਸੀਏਟਡ ਪ੍ਰੈਸ ਨੇ ਗਲੋਬਲ ਨਿਊਜ਼ ਬਣਾ ਕੇ ਹੈਡਲਾਈਨ ਦਿੱਤੀ ਹੈ, ਇਨਵੈਸਟ ਇਨ US or face tariffs. Donald Trump to global elites in Davos, ਕਿ global elite ਸਾਰੇ ਬੈਠੇ ਨੇ ਬੜੇ ਬੜੇ ਸ਼ਾਹੂਕਾਰ, ਉਹਨਾਂ ਨੂੰ ਕਿਹਾ ਕਿ ਵੀ ਇੱਥੇ ਲਿਆ ਜਾ ਕੇ ਇੱਥੇ ਫੈਕਟਰੀਆਂ ਲਾਓ, ਇੱਥੇ ਪੂੰਜੀ ਨਿਵੇਸ਼ ਕਰੋ ਤੇ ਜੇ ਤੁਸੀਂ ਬਾਹਰੋਂ ਕਰਕੇ ਸਾਨੂੰ ਵੇਚਣੀਆਂ ਨੇ ਫਿਰ ਚੁੰਗੀ ਲਈ ਤਿਆਰ ਰਹੋ, ਟੈਕਸ ਲਈ ਤਿਆਰ ਰਹੋ। Come make your product in America and we will give you among the lowest taxes as any nation on earth. उन्होंने कहा भी साढ़े आके लाओ फैक्ट्रियां, असी तुहानू बिल्कुल घट टैक्स देंगे जिन्ना कोई दुनिया का नहीं दिंदा, पर जे तुसी इत्थे इन्वेस्ट नहीं करना फिर तुसी महसूल चुंगी दे लई तैयार रहो। ये तीसरा दिन सी अज कॉन्फ्रेंस का और ये उहदे च प्रेजिडेंट ट्रंप ने कहा बट इफ यू डोंट मेक योर प्रोडक्ट इन अमेरिका विच इज़ योर प्रोरोगेटिव then very simply you will have to pay a tariff, differing amounts, but a tariff which will direct hundreds of billions of dollars and even trillions of dollars into our treasury to strengthen our economy and pay down debt under the Trump administration. कि साढ़े सिर जिहड़ा कर्जा चढ़िया होया ਅਸੀਂ ਇੰਨੇ ਟੈਕਸ ਲਾਵਾਂਗੇ ਟੈਰਿਫ ਕਿ ਵੀ ਸਾਡੇ ਖਜ਼ਾਨੇ ਬਿਲੀਅਨ ਇਨੇ ਟ੍ਰਿਲੀਅਨਸ ਆਫ ਡਾਲਰਸ ਦੇ ਨਾਲ ਭਰ ਜਾਣਗੇ, ਫਿਰ ਅਸੀਂ ਆਪਣਾ ਕਰਜ਼ਾ ਲਾਵਾਂਗੇ। ਔਰ ਨਾਲ ਦੀ ਨਾਲ ਹੁਣ ਉਹਦੇ 'ਚ ਜਿਹੜਾ ਡੈਵੋਸ 'ਚ ਹੋ ਰਿਹਾ ਵਰਲਡ ਇਕਨੋਮਿਕ ਫੋਰਮ ਦਾ, ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਵੀ ਬੈਠਾ ਸੀ ਮੁਹੰਮਦ ਬਿਨ ਸਲਮਾਨ, ਤੇ ਉਹਨੇ ਕਿਹਾ ਟਰੰਪ ਨੇ ਕਿ ਮੇਰੀ ਗੱਲ ਹੋਈ ਹੈ ਮੁਹੰਮਦ ਬਿਨ ਸਲਮਾਨ ਨਾਲ, ਉਹ 600 ਬਿਲੀਅਨ ਡਾਲਰ ਅਮਰੀਕਾ 'ਚ ਇਨਵੈਸਟ ਕਰਨ ਲਈ ਤਿਆਰ ਹੈ। ਪਰ ਮੈਂ ਉਹਨੂੰ ਕਿਹਾ ਵੀ 600 ਬਿਲੀਅਨ ਨਾਲ ਗੱਲ ਨਹੀਂ ਬਣਨੀ, 1 ਟ੍ਰਿਲੀਅਨ ਡਾਲਰ ਇਨਵੈਸਟ ਕਰ। ਉਹ ਵੀ ਬੈਠਾ ਵਿਚਾਰਾ ਦੇਖ ਰਿਹਾ ਸੀ ਵੀ ਇਹ ਹੁਣ ਟਰੰਪ ਨੇ ਧੌਣ ਤੋਂ ਫੜ ਲਿਆ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਆਪਣੇ ਹੀ ਬੈਂਕਾਂ ਨੂੰ ਵੀ ਉਹਨਾਂ ਨੇ ਰਗੜਾ ਦਿੱਤਾ। ਹੁਣ ਉਹ ਬੈਂਕ ਆਫ ਅਮਰੀਕਾ ਔਰ ਜਿਹੜਾ ਦੂਸਰਾ ਉਹਦੇ ਤੇ ਉਹਨੇ ਕਿਹਾ ਕਿ ਜੀ ਬੈਂਕ ਆਫ ਅਮਰੀਕਾ ਇਹ ਸਾਡੇ ਕੰਜ਼ਰਵੇਟਿਵਸ ਦੇ ਨਾਲ ਕੋਆਪਰੇਟ ਨਹੀਂ ਕਰਦਾ। ਅਮਰੀਕਾ ਦਾ ਆਪਣਾ ਬੈਂਕ ਹੈ ਉਹਨਾਂ ਨੂੰ, ਹਾਲਾਂਕਿ ਬੈਂਕ ਆਫ ਅਮਰੀਕਾ ਨੇ ਉਸ ਤੋਂ ਬਾਅਦ
ਵੈਲਕਮ ਕੀਤਾ ਟਰੰਪ ਨੂੰ। ਉਹਨਾਂ ਨੇ ਕਿਹਾ ਜੀ ਅਸੀਂ 70 ਮਿਲੀਅਨ ਸਾਡੇ ਕਸਟਮਰ ਨੇ, ਹੁਣ 7 ਕਰੋੜ ਲੋਕ ਬੈਂਕ ਆਫ ਅਮਰੀਕਾ ਨਾਲ ਜੁੜੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਜੇ ਜਿਹੜਾ ਹੈ ਸਾਰਿਆਂ ਨਾਲ ਕੋਆਪਰੇਟ ਕਰਦੇ ਹਾਂ ਔਰ ਸਾਡੀਆਂ ਬੈਸਟ ਸਰਵਿਸਿਜ਼ ਨੇ। ਫਿਰ ਟਰੰਪ ਨੇ, ਕਿਉਂਕਿ ਜੇ ਟਰੰਪ ਜਾਂਦਾ ਜਾਂਦਾ ਇੱਕ ਦੋ ਪਾਸੇ ਲੱਤਾਂ ਨਾ ਮਾਰੇ ਤਾਂ ਉਹਨੂੰ ਲੱਗਦਾ ਨਹੀਂ ਕਿ ਵੀ ਸਟਾਰਟ ਤਾਂ ਬਿਲਕੁਲ ਜਿਹੜਾ ਖੜੇ ਹੋਣ ਦਾ ਸਟਾਈਲ ਹੁੰਦਾ ਹੈ, ਦੂਜਾ ਹੁੰਦਾ ਹੈ ਡਿਲੀਵਰੀ ਜਿਹੜੀ ਹੈ, ਪਰ ਉਹ ਤੁਹਾਨੂੰ ਉਹਦੇ 'ਚੋਂ ਜਦੋਂ ਤੱਕ ਪੰਚ ਕਸੁੰਨ ਨਾ ਵੱਜੇ ਤੇ ਲੱਗਦਾ ਨਹੀਂ। ਫਿਰ ਟਰੰਪ ਓਪੈਕ ਵੱਲ ਮੁੜਿਆ। ਹੁਣ ਓਪੈਕ ਉਹ ਹੈ ਜਿਹੜੀ ਆਇਲ ਪ੍ਰੋਡਿਊਸਿੰਗ ਕੰਟਰੀਜ਼ ਵੇਚਦੀਆਂ ਨੇ। ਉਹਨੇ ਕਿਹਾ, ਓਪੈਕ ਵਾਲਿਆਂ ਨੂੰ ਕਿਹਾ ਵੀ ਤੁਸੀਂ ਪਿਛਲੇ 3 ਸਾਲ 'ਚ ਤੇਲ ਦਾ ਭਾਅ ਬਹੁਤ ਜ਼ਿਆਦਾ ਰੱਖਿਆ। ਸਹੀ ਗੱਲ। ਔਰ ਉਹਦੇ ਕਰਕੇ ਰੂਸ ਨੂੰ ਪੈਸੇ ਮਿਲਦੇ ਰਹੇ ਔਰ ਇਹ ਵਾਰ ਰੁਕੀ ਨਹੀਂ। ਉਹ ਕਹਿੰਦਾ ਵੀ ਇਹ ਬੰਦ ਕਰੋ, ਇਹਦੀਆਂ ਕੀਮਤਾਂ ਘਟਾਓ ਤੇਲ ਦੀਆਂ। ਵੈਸੇ ਨਾਲ ਹੀ ਕੀਮਤਾਂ ਘਟ ਗਈਆਂ ਉਹਨਾਂ ਜਿਹੜਾ ਦੁਨੀਆ ਭਰ ਦੇ ਵਿੱਚ, ਕਿਤੇ 70 ਸੈਂਟ, ਕਿਤੇ ਦੂਜੇ ਤੀਜੇ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਤੁਸੀਂ ਉਹ ਜਿਹੜਾ ਜਾਰੀ ਰੱਖ ਰਹੇ ਹੋ ਜੰਗ ਨੂੰ, ਔਰ ਜੇ ਤੁਸੀਂ ਇਹ ਨਾ ਕਰੋ ਤੇ ਰਸ਼ੀਆ ਦੇ ਕੋਲ ਪੈਸੇ ਨਹੀਂ ਆਉਣਗੇ। ਸੋ ਉਹਨਾਂ ਨੇ ਇਸ ਦੇ ਨਾਲ ਜਿਹੜਾ ਬਾਕੀ ਇੰਨਾ ਕੀ ਪਾਰਟ ਹੈ, ਪਰ ਅਸੀਂ ਇਹ ਕਿਹਾ ਵੀ ਸ਼ੇਰ ਦੀ ਦਹਾੜ ਹੈ, ਕਿਉਂਕਿ ਸਭ 'ਚ ਖਲਬਲੀ ਮਚੀ ਹੋਈ ਹੈ। ਹੁਣ ਇਹ ਤਾਂ ਨਹੀਂ ਮੈਂ ਕਹਿਣਾ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਟੂ ਲੀਵ ਦਾ ਕੈਟ ਅਮੰਗਸ ਦਾ ਪਿਜਨਸ, ਕਿ ਕਬੂਤਰਾਂ 'ਚ ਬਿੱਲੀ ਛੱਡ ਦਿਓ ਤਾਂ ਕਿਵੇਂ ਦੌੜਦੇ। ਟਰੰਪ ਦੇ ਆਉਣ ਨੇ ਤਾਂ ਦਹਾੜ ਆਪਣੀ ਥਾਂ, ਪਰ ਉਹ ਬਿੱਲੀ ਵਾਲਾ ਕੰਮ ਵੀ ਹੈ ਵੀ ਸਭ ਕਬੂਤਰ ਦੌੜ ਰਹੇ ਨੇ, ਪਤਾ ਨਹੀਂ ਬਿੱਲੀ ਨੇ ਕਿਹਨੂੰ ਦਬੋਚ ਲੈਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।